ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਜਿਵੇਂ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਕਿ 7 ਜੂਨ ਤੋਂ 16 ਜੁਲਾਈ ਤੱਕ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਾਰੰਭ ਹੋ ਚੁੱਕਿਆ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਸਿਨਮਰ ਬੇਨਤੀ ਹੈ, ਪਿਆਰਿਓ, ਜਿਨ੍ਹਾਂ ਨੇ ਅਜੇ ਤੱਕ ਹਾਜ਼ਰੀਆਂ ਭਰਨੀਆਂ ਨਹੀਂ ਸ਼ੁਰੂ ਕੀਤੀਆਂ, ਆ ਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਲਾਓ। ਮੈਂ ਜਿਵੇਂ ਪਹਿਲੇ ਕਿਹਾ ਸੀ, ਭਾਵੇਂ ਅੰਮ੍ਰਿਤਸਰ ਸਾਹਿਬ ਕਿਰਾਏ 'ਤੇ ਮਕਾਨ ਲੈ ਲਓ, ਭਾਵੇਂ ਰਿਸ਼ਤੇਦਾਰਾਂ ਦੇ ਘਰ ਆ ਜਾਓ, ਪਰ ਇਹ 40 ਦਿਨ ਦਾ ਨੇਮ ਸਾਰਿਆਂ ਨੇ ਭੁਗਤਾਉਣਾ ਹੀ ਭੁਗਤਾਉਣਾ। ਮੈਂ ਗੁਰੂ ਪਿਤਾ ਜੀ ਦੀ ਗੋਦੀ 'ਚ ਬੈਠਾ ਬੇਨਤੀ ਕਰ ਰਿਹਾ, ਇਹ ਕੁਝ ਦਿਨ ਹੀ ਅਜੇ ਹੋਏ ਨੇ ਅੰਮ੍ਰਿਤ ਵੇਲਾ ਪ੍ਰਾਰੰਭ ਹੋਇਆਂ ਨੂੰ, ਔਰ ਸੰਗਤਾਂ ਮੈਨੂੰ ਮਿਲ ਰਹੀਆਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਕਿ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਦਾ ਖਾਤਾ ਖੋਲ੍ਹਿਆ, ਸਾਡਾ ਆਹ ਕਾਰਜ ਸਿਰੇ ਲਾਤਾ, ਸਾਡਾ ਆਹ ਕੰਮ ਸਵਾਰ ਦਿੱਤਾ। ਆਓ ਭਾਗਾਂ ਵਾਲਿਓ, ਅੰਮ੍ਰਿਤ ਵੇਲੇ ਹਾਜ਼ਰੀ ਭਰਨ ਦੇ ਵਿੱਚ ਕੋਈ ਵੀ ਜੋ ਆਲਸ ਨਾ ਕਰੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਛੱਡਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੇ ਅੱਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਗੁਰੂ ਅਮਰਦਾਸ ਬਣੇ ਨੇ। ਸਦਕੇ 12 ਸਾਲ ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਾਉਣ ਦਾ ਸਦਕਾ, ਨੇਮ ਕਰਨ ਦਾ ਸਦਕਾ। ਆਓ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਹੈ। ਔਰ ਜਿਹੜੀਆਂ ਸੰਗਤਾਂ ਦੂਰ ਦਰੇਡੇ ਤੋਂ ਆਉਣ ਵਾਲੀਆਂ ਨੇ, ਤਰਨ ਤਾਰਨ ਸਾਹਿਬ ਜਾਂ ਉੱਧਰਲੇ ਇਲਾਕਿਆਂ ਤੋਂ, ਪਿੰਡਾਂ ਤੋਂ ਜਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਲਈ ਰੋਜ਼ਾਨਾ ਅੰਮ੍ਰਿਤ ਵੇਲੇ 2 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ, ਔਰ ਬਾਬਾ ਦੀਪ ਸਿੰਘ ਜੀ ਦਾ ਜੋ ਗੁਰਦੁਆਰਾ ਸਾਹਿਬ ਚਾਟੀਵਿੰਡ ਚੌਂਕ ਤੋਂ ਵੀ ਰੋਜ਼ਾਨਾ ਅੰਮ੍ਰਿਤ ਵੇਲੇ 2 ਵਜੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਗੱਡੀਆਂ ਰਾਮ ਤੀਰਥ ਰੋਡ ਵਿਖੇ ਸੰਗਤ ਨੂੰ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਇਹ ਹਲੂਣਾ ਹਰੇਕ ਨੂੰ ਦੇ ਦਿਓ, ਇਹ ਮੇਰੀ ਬੇਨਤੀ ਹੈ ਪਿਆਰਿਓ। ਆਓ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਹੈ, ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਹੈ। ਸਾਰੀ ਸੰਗਤ ਆਲਸ ਦਾ ਤਿਆਗ ਕਰਕੇ ਅੰਮ੍ਰਿਤ ਵੇਲੇ ਨੂੰ ਸੰਭਾਲੋ। ਔਰ ਅੰਮ੍ਰਿਤ ਵੇਲੇ ਉੱਠਣ ਦੇ ਵਿੱਚ ਭਾਵੇਂ ਕੋਈ ਕੀਰਤਨੀ ਹੈ, ਭਾਵੇਂ ਕੋਈ ਮਹਾਂਪੁਰਖ ਹੈ, ਭਾਵੇਂ ਕੋਈ ਕੀਰਤਨੀ ਦਾ ਪਿਓ ਹੀ ਕਿਉਂ ਨਾ ਹੋਵੇ, ਕਿਸੇ ਨੂੰ ਵੀ ਮਾਫੀ ਨਹੀਂ। ਇਹ ਮੇਰੀ ਬੇਨਤੀ ਹੈ, ਪਰਿਵਾਰਾਂ ਸਮੇਤ ਹਾਜ਼ਰੀਆਂ ਭਰੋ ਔਰ ਪ੍ਰਤੱਖ ਗੁਰੂ ਰਾਮਦਾਸ ਕੋਲੋਂ, ਬਾਬਾ ਦੀਪ ਸਿੰਘ ਕੋਲੋਂ ਦਾਤਾਂ ਲੁੱਟ ਕੇ ਲੈ ਜਾਓ। ਇਹ ਸਾਰਾ ਪ੍ਰੋਗਰਾਮ ਰੋਜ਼ਾਨਾ ਹੀ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾ ਰਿਹਾ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਹੈ, ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ।
पूरा आप जी परिवारक मैंबर मोढे नाल मोढा जोड़ के साथ भी दिओ, एक दूजे नूं प्रेरणा भी करो। और इस भूमि दान दे विच, वड्डे दान दे विच, क्योंकि ये वड्डा दान हुंदा भूमि दान, इस भूमि दान वड्डे दान दे विच अपना वध तों वध सहयोग भी दिओ। पूरी अकाउंट डिटेल तुहाडे टीवी स्क्रीन दे उत्ते चल रही है, आप जी स्क्रीन शॉट लै लो और अपनी सेवा इन्हां अकाउंटां दे विच आप जी पा सकदे हो। और सेवा पाउण तो बाद आप जी सानों हेठां दित्ते नंबरां दे उत्ते जो अपना मैसेज कर देना तां जो रसीद और सत्कार तुहाडे तक भेजिया जा सके। अपनी सेवा तुसीं सानूं गूगल पे, पेटीएम, फोन पे भी कर सकते हो। 98 150 99 513 नंबर ते 98150 89513 इस नंबर ते आप जी अपनी सेवा सानूं तुसीं फोन पे, गूगल पे और पेटीएम भी कर सकते हो। फिर मैं बेनती करदा, भुल्लिओ ना 20 जुलाई तक पूरा जोर ला दिओ, जिन्ना जोर ला सकते हो, तां जो 113 यूनिट मैं कहना ये डबल ट्रिपल कम हो जाए। और होएगा उदों ही जदों तुसीं मोढे नाल मोढा जोड़ के साथ दिओगे। वाहिगुरू जी का खालसा, वाहिगुरू जी की फतेह। भगत गोविंद का जम्मिया पूत, भगत गोविंद का। बोले सो सत श्री अकाल। धन गुरु रामदास जी, धन गुरु रामदास जी, गुरु रामदास जी। प्यार न लखो ने जी, धन बाबा छेवें पातशाह मेरे हजूर साईं दा अज आगमन दिन है, प्रकाश दिहाड़ा। सुनियो, नितनेम असीं करदे आ जदों बाणी पढ़दे आ, पढ़नी चाहिए है, वध तो वध नेम करना चाहिए, सिमरन करना चाहिए। पर कई बारी असी नितनेम इस पिछे करते हैं महाराज फलानी दात मिल जाए, पुत्र नहीं हुंदा पुत्र हो जाए, कारोबार नहीं चलते ये चल पैण, घर च बरकत पै जाए। चलो इदां भी बाणी पढ़नी कोई गलत नहीं, सुनियो। पर कई बारी बंदे नूं वो चीज ना मिले जिस चीज पिछे बाणी पढ़ रहा है, जदों वो दात ना मिले कई बारी दाते नूं छड़ देंदा है। मैनूं दात नहीं मिली, चंगा मैं गुरु घर च नहीं आउणा, मैं नितनेम नहीं करना, मैं बंदगी नहीं करनी, मैं अमृत वेले नहीं उठना, मैनूं आह चीज़ ते मिली नहीं। पर प्यारेओ ये मेरी बेनती है, एक है बंदगी करनी किसे दात दे लई, एक है बंदगी करनी दाते दी खुशी लैण दे लई। आखो वाहिगुरू जी। मैं कीर्तन कर रहा, एक है दुनिया नूं सुनाउण वास्ते। चलो संगतां सुणन अच्छी गल है, पंडाल भरे होण जिथे जाइए चंगी गल है, पर एक अंदर अवस्था ये बनी होवे दाता जी, जिथे संगतां ने बह के सुनना है ना, उत्थे मैं तुहाडे चरणां च भी बह के कीर्तन कर रहा, तुहानूं भी सुना रहा, मैं अपनी सेवा निभा रहा ड्यूटी, फिर रस होर वधदा है। आखो धन गुरु रामदास जी। एक है दातां दे पिछे बंदगी करनी, एक है दाते दी खुशी लैण वास्ते बंदगी करनी। और मैं सच कह रहा, जेड़ा दाते दी खुशी लैण वास्ते बंदगी करदा है ना, एक समा आउंदा है मेरा दाता उन्हां दियां झोलियां दे विच अपणियां बरकतां दियां दोवें मुट्ठां खोल देंदा है। सत श्री अकाल। लपा लप उन्हां दे भांडे भर देंदा, लपा लप जी। उन्हां नूं फिर विशेष अरदासां करन दी लोड़ ही नहीं, क्योंकि दाता दे कोल ही बैठा है ना जी, पता है अंदर बह गया, सब कुछ सुनी जा रहा, सब कुछ कर करा। जिवें मैं पहले कहा, सरंडर ही जिन्हें कर दिता उन्होंने कुछ होर मंगण दी लोड़ ही नहीं। बाबा मैं तेरा बन गया, हुण मार भावें रख जो मर्जी कर, दुख दे के नाम जपाउणा ही तां जपा लै, सुख दे के जपाउणा ही तां जपा लै, है जी।
कीर्तन करा के खुशी अपनी मेरी झोली च पानी तां पवा दे जिवें तैनूं पाउंदा। हुण ते मैं बाणी तेरा गया, मैं ते एक मुल खरीदिया लाला गोला तेरा बन गया। मेरी मजाल कोई नहीं तेरे अगे मैं कुछ बोलना, पर एक मेरी बेनती है, भावें जिवें मर्जी करीं पर मैनू रखी अपनी प्यारी निगाह दे विच। मैं ते बस तेथों आ मंगदा, मैनू रखी अपनी नज़र विच, अपनी खुशी विच, बस ये मेरी बेनती। एक बड़ा प्यारा जिक्र मेरी अखियां दे सामने आ रहा, सतगुरु सेवा लैन। एक बारी पुछ ला लुधियाने वाले हो कैम हो? मैं जिवें पहले कहा सानेवाल तो अपना खन्ने तो मैं हुणे दर्शन करदे देखिया चंडीगढ़ तो भी संगतां पहुंचियां। जेडे कल भी आए सी प्रेमी चंडीगढ़ वाले, अज मैं वेख्या पंजां नूं नाल लैके आए ने। जिथों जिथों भी दूरों नेड़े गुरु रामदास जी का, बाबा दीप सिंह जी का परिवार चल के आया है ना। मैं एक बारी फिर पुछ ला, चढ़दी कला च हो? धन गुरु रामदास जी, गुरु रामदास जी। प्यार नाल सारे आखो ने जी धन बाबा दीप सिंह जी। मेरे छेवें पातशाह हजूर साईं लाहौर दे बाजार दे विचों लंघ रहे ने। गल हुण ध्यान नाल सुणिओ। ते महाराज ना कादर दी कुदरत दे वल वेख वेख के प्रसन्न हो रहे, किवें परमेश्वर ने निरंकार ने सब दियां बिदां बनाईयां ने। दुकानां ने, कोई कारोबार कर रहा है, कोई दुकान चला रहा, कोई दुकान दे उत्ते नौकरी कर रहा, सब दियां बिदां बनाईयां। महाराज कादर दी कुदरत वल वेख के ना बड़े प्रसन्न हो रहे। एक बारी वो सुरती बनाओ, लाहौर दे बाजार चों लंघ रहे सतगुरु, बड़ी सोहनी दस्तार सजाई है, खूब तेरी पगड़ी मीठे तेरे दस्तार दे उत्ते बड़ी सोहनी कलगी लाई गुरु हरगोबिंद साहिब साईं सच्चे पातशाह जी ने। ते बाजार दे विचों लंघ रहे सिंह सूरमे भी नाल, बहुत सारियां संगतां भी महाराज दे नाल। ते लंघदियां ना महाराज दी निगाह पै गई एक सेठ दी दुकान दे उत्ते। जदों सेठ दी दुकान दे उत्ते निगाह पई ना, ते ओदी दुकान दे बाहर पिंजरे दे विच एक तोता टंगिया सी। तोता ते सेठ ने सिखाया सी तोते नूं कि जदों भी कोई दुकान दे अगों दी लंघण लगे तूं ओनूं कहना है, आओ जी जी आया नूं, 2 मिनट बह के जाओ जी, पानी पी के जाओ जी। तोते नूं सिखाया सी, इदां रट्टे लवाए सी पक्के। हुण पातशाह साईं जदों संगतां दे समेत इहदी दुकान दे अगों लंघे ना, तोते ने अपनी रूटीन मुताबक इहो गल कही, आओ जी 2 मिनट बैठो जी, जी आया नो जी, पानी पी के जाओ जी। हुण ओनू रट्टा इदां लवाया सी। ये गल वेख के ना महाराज बड़े ही प्रसन्न होए, हसे महाराज कि वेखो तोता किवें बोलदा है। हुण महाराज हसे ते कुछ समय बाद उत्थे थोड़ा चिर खलोते, ते कुछ समय बाद उत्थों दुकान तो अगे चले गए। पर संगत दे विच एक भाई हरपाल सी। भाई हरपाल उन्हें जदों वेखिया कि महाराज गुरु हरगोबिंद साहिब इस तोते वल वेख के बड़े ही खुश होए ने, महाराज ने बड़ी खुशी जाहिर कीती है। ते धन गुरु हरगोबिंद साहिब ते चले गए, पर भाई हरपाल अगे नहीं वधिया। उस सेठ दे कोल गया ते सेठ नूं जाके कहंदा, सेठ जी तुहाडे इस तोते दे उत्ते गुरु हरगोबिंद साहिब बड़े ही प्रसन्न होए ने, ते मेरा दिल करदा है जो भी तुसी कीमत कहोगे ना मैं देण लई तैयार हां। मेरा दिल करदा ए जेड़ा तोता है ना तुसी मैनू दिओ ते मैं गुरु साहिब जी नूं भेटा करना है। आखो वाहिगुरू जी, धन गुरु रामदास जी, गुरु रामदास प्यार नाल आखो ना जी, धन बाबा। ते सेठ ना कहंदा मैं ते किसे कीमत ते नहीं देना है तोता, किसे कीमत ते नहीं। ते भाई हरपाल पता की कहंदा, कहंदा सेठ जी जो कीमत कहोगे ना, जो दाम कहोगे मैं देवांगा। तुसी एक बारी मुंह आवाज ते कड्डो, जो कहोगे मैं देण लई तैयार हां, पर आ तोता हर कीमत दे उत्ते मैनू चाहीदा है। सेठ ने जदों दूजी वारी कहा, तीजी वारी कहा, भाई हरपाल गल ही नहीं सुनदा। वो कहंदा जो मर्जी हो जाए मैनू चाहीदा है तोता। ते उस समय ना सेठ ने जिवें टालण वास्ते पता की कहा, कहंदा भाई
जे तैनू तोता चाहिदा ना ते एदी कीमत है। कहंदा बोल ते सही की कीमत है? कहंदा बड़ी वड्डी कीमत इत्थों दित्ती नहीं जानी। कहंदा दस ते सही कीमत की है? कहंदा तोता तैनू दे देंगा, पर तोते दे बदले तेरी जेड़ी घर वाली है ना ओनू कह कि सारी जिंदगी साडे घर दी नौकरानी बन जावे। मन च सी कि मेरी सठाणी दे नाल मदद करवाया करेगी एदी घर वाली, ओहदे कामकाज थोड़े सौखे हो जाणगे। पहली गल ते इहने मनना नहीं, सेठ ये सोचदा है, कहंदा जे मन गया ते फिर मेरी घर वाली नूं सौख होएगी। ये दीवाना सिख सी गुरु दे प्रेम विच, दीवाना रंगिया पिया। पता की कहंदा? कहंदा सेठ बस इन्नी को कीमत, मेरी घर वाली सारी जिंदगी तेरे घर दी नौकरानी बने, ये तोते दी बस इन्नी कीमत है। मैनू तोता चाहिए, मैं गुरु दी खुशी लैनी है। आ मेरी घर वाली तेरे घर दी नौकरी करने वास्ते तैयार हो जाएगी। घर गया अपनी घर वाली नाल गल कीती, भागां वाली है, गुरु दी खुशी लैण दा वेला आ गया, गुरु दी प्रसन्नता लैण दा वेला आ गया। वो कहंदी दसो होया कि जदों सारी गल दसी इदां छेवें पातशाह नूं एक तोता पसंद आया, पर ने ओहदे उत्ते खुशी जाहिर कीती ते मैं सेठ नूं कहा तोता चाहिए, उन्हें कीमत रखती, तू सारी जिंदगी ओहदे घर दी नौकरानी बनेगी तां मिलना तोता। वो कहंदी बस इन्नी को गल, मैं सारी जिंदगी सेठ दी नौकरी करन लई तैयार हाँ, पर जो मर्जी हो जाए सानू गुरु दी खुशी चाहिदी है। आखो धन गुरु रामदास जी, धन गुरु रामदास जी, धन गुरु रामदास जी, धन गुरु रामदास। प्यार नाल आखो न जी धन बाबा। देखो आ भी प्यार वाले हुंदे ने। अज छेवें पातशाह जी दा आगमन दिन बापू जी कोलों आ मंगियो, बापू जी 2.5 अखर प्रेमा भगती दा एक किणका मैं गरीब दी झोली च पा दिओ। देखो परवाने नूं शमा दे उत्ते सड़न तो की आनंद आ रहा है ते ओही जाणदा है, किते ओनू पता है। सिख गुरु दे उत्ते कुर्बान हो रहे ने, ओदे विच की रस आ रहा है ते कुर्बान होण वालियां नूं पता है, कुर्बान होने वालियां नूं। जे गुरु तेग बहादुर साहब सामने ने, भाई मती दास, भाई सती दास, भाई दयाला जी हस हस के जाना वारदे ने, उन्हां नूं पता है अज नहीं ते कल ये शरीर दा जिहड़ा भांडा इहने ते बिणसना ही है, क्यों ना होवे ये गुरु दे लेखे लग जाए। देखो ये मेरी बेनती है, कई लोग असी करते की हां, मैं जिवें पहले कहा पत्ता चट्टी विच बाणी पढ़दे आ, ते कई दातां पिछे बाणी पढ़ते ने, ते कई सारा जीवन इस पिछे गुरु दे लेखे ला देंदे। बापू जी बस मैनू तुसी चाहिए, तुहाडी खुशी चाहिए, होर कुछ नहीं चाहिए। आखो धन गुरु रामदास जी, धन गुरु रामदास। प्यार नाल आखो न जी धन बाबा। अज करोगे किरपा मेरे तो बाद वीरो तुसी बोले हो तीजे हिस्से च भैणा गज के एक एक चों 5-5 दी आवाज आवे, कोई रसना मंझी ना रहे। मेरी बेनती अज ये पढ़ाई मंग के जाओ दत्ते कोलों, केड़ी पढ़ाई? दुनिया रुसदी रुस जावे पर दत्तया तू ना रुसी। मेरा रुसे ना कलगियां वाला, मेरा रुसे ना कलगियां वाला, मेरा रुसे मेरा रुसे ना कलगियां वाला जग भावें सारा ही रुस जे, कोई परवाह नहीं।
क्योंकि जग रुस जाएगा जे ओ वाले ना निंदिया करन वाले भी तेरे पैरों ते आके ढह पैणगे। ते सच्ची गल है जे ओ वल नहीं ना फिर ते प्यारिओ गलियां दे कख भी अखां ही विखाउणगे। जे ओ वल नहीं अज कह के जाओ बाबा जो मर्जी हो जे तू मेरे वल नहीं, तू मेरे वल नहीं। जे पुन्ना वाली नू कबूलना ओदा कबूल लै, जे मैं पापा वाले नू कबूलना है ते ओदा कबूल लै। तेरी मर्जी, मैं ते सरैंडर करता है। हुण सरैंडर आखो धन गुरु रामदास जी, धन गुरु रामदास जी, धन गुरु रामदास जी, धन गुरु रामदास। प्यार ना लखो न जी धन बाबा दीप सिंह, फिर आखो धन बाबा दीप सिंह। इन्हें भाई हरपाल ने घर वाली नू कहा, घर वाली खुशी नाल तैयार हो गई, कहंदी बस सारी जिंदगी सेठ दी नौकरी गुरु दी खुशी दे बदले। कहंदी ये ते बड़ी मामूली जी गल। अपनी घर वाली नू लिया नाल ते आ गया सेठ दे कोल। सेठ जी आ गई मेरी घर वाली, इनू नौकरी रखो, मैनू तोता दिओ। ते सेठ ना कहंदा किहो जिहा दीवाना है, घर वाली नू लैके आ गया। कहंदा तोता ते मैं देना नहीं, चल एक पौड़ी होर चढ़ के वेहने। कहंदा इह तोते दी कीमत मैं वधा दित्ती है। कहंदा की वधाई हुण कीमत दस ते सही। कहंदा जे तेरी घर वाली दे नाल नाल तेरी भैन भी मेरे घर दी आके नौकरानी बन जे ना तां तोता मिलना है। आखो धन गुरु रामदास जी, धन गुरु रामदास जी। ओ नशा चढ़िया पिया सिख नूं, नशा इक्को ही नशा, बस मैनू गुरु दी खुशी मिल जे, गुरु दी खुशी मिल जे, मैनू मालक दी खुशी मिल जे, मालक दी खुशी। कहंदा कोई घबराउण दी नहीं गल सेठ, मैं अपनी भैन कोल जाके गल करदा। भैन कोल गया, भैन नूं जदों सारी गल दसी, भैन भी उस वेले तैयार हो गई। सारा परिवार विकिया पिया सी महाराज दे अगे। ਉਹ ਕਹਿੰਦੀ ਕੋਈ ਨਹੀਂ, ਅੱਜ ਨਹੀਂ ਤੇ ਕੱਲ ਮੇਰਾ ਵਿਆਹ ਵੀ ਤੇ ਕਿਤੇ ਹੋਣਾ ਹੀ ਸੀ ਨਾ, ਜਾਣਾ ਹੀ ਸੀ ਨਾ, ਕਿਸੇ ਦੇ ਲੜ ਤੂੰ ਭਰਾਵਾ ਲਾਉਣਾ ਹੀ ਸੀ ਨਾ। ਮੈਂ ਸਮਝਾਂਗੀ ਮੇਰੀ ਜਿਹੜੀ ਬਾਕੀ ਦੀ ਜ਼ਿੰਦਗੀ ਸੇਠ ਦੇ ਘਰ ਦੀ ਨੌਕਰਾਨੀ ਬਣਨਾ ਲਿਖਿਆ ਹੋਇਆ ਮੇਰੀ ਜ਼ਿੰਦਗੀ ਦੇ ਵਿੱਚ, ਮੈਂ ਨੌਕਰੀ ਕਰਨੀ ਮਨਜ਼ੂਰ ਕਰ ਲੈਂਦੀ ਆ, ਪਰ ਸਾਨੂੰ ਗੁਰੂ ਦੀ ਖੁਸ਼ੀ ਚਾਹੀਦੀ ਹੈ। ਦੇਖੋ ਗੁਰੂ ਦੀ ਖੁਸ਼ੀ ਆ ਮੇਰੀ ਬੇਨਤੀ ਹੈ, ਬੇਨਤੀ ਆ ਜਿੰਨੇ ਬੈਠੇ ਹੋ ਨਾ, गुरु की खुशी वास्ते सारे काम करिया। गुरु की खुशी मिल जाए सानू, गुरु की खुशी हर काम दे विच गुरु नू एक नंबर ते रखिया करो, दुनिया नू 2 नंबर ते रखिया करो। ये नहीं लोग की कहणगे, ये वेखिया करो मेरा मालिक की कहेगा, मेरा साहब की कहेगा, ये वेख के सारे काम करिया करो। दुनिया कदी भी खुश नहीं होने लगी। अज एक मन्निया कल दूजा रुस जाएगा, दूजा मन्नेगा तीजा रुस जाएगा। ओ बाबे नानक वर्गा काम करो। बाबा नानक मेरा लेटे है ना इदा दरखत के हेठा, इदा मारा ने हथ रखे। 2 बीबियां तुरियां जा रही ते जांदियां जांदियां बोली मारदियां ने, कहंदियां वेखते सही कालू दे पुत नूं, एक पासे साध पिया बनिया ते दूजे पासे सराणे पिया भालदा। एक पासे साध खवाउंदा है, दूजे पासे सराणे भालदा। मारा ने सोचिया कि इदा साडा हथ रखना इन्हां नूं चंगा नहीं लगा। मारा ने हथ कढ़ता, नाले एक बोल पई, कहंदी वेखते से किन्ना हंकार है, असी अजे किया नाले हथ कढ़ छड्डिया सी। कह दिओ वाहिगुरू जी। महाराज समझ गए, सानू सिखाउणा सी, वो ते निरंकार दाते ने, सानू सिखाउणा सी। ओ दुनिया नू खुश करन ते लगा रहेगा, इन्हां कदी खुश नहीं होना। महाराज ने कीता कि दोनों वल्लों पिठ कर ली। पिठ ये मेरी बेनती है, सारी जिंदगी परछावियां दे मगर लगोगे ना, परछावे हथ नहीं आउणे। सूरज दे वल मुंह करो। सूरज कौन? मेरा गुरु नानक, मेरा गुरु रामदास, मेरा बाबा दीप सिंह। सूरज कौन है? और सूरज वल मुंह कर लो। ये परछावां दुनिया दी माया वावा, ये सारियां चीजां तुहाडे मगर आ जाणगियां। मैं इत्थों तक कह रहा गुरु दी हजूरी विच, जेड़े अज तुहाडी विरोधता च भी खड़े ने ना, और जदों गुरु सूरज वल मुख कर लोगे ना, विरोधी भी एक समा आएगा तुहाडे पैरी पै जाण। बोले आखो धन गुरु रामदास जी, धन गुरु रामदास। ये अपनी भैन नूं भी लैके आ गया। सेठ आ मेरी घर वाली भी भैन भी दोवें तेरे हवाले करवा इन्हां कोलों नौकरी, पर मैनू तोता दे, मैं गुरु दी खुशी लैनी है। हुण अगों इन्हां नाल की गल वापरी, सतगुरु सेवा लैण। आओ पहले भाई गुरदास जी दी मुबारक रसना तो निकलिया ये बचन पढ़िए। समय दे विच रह के आपां समाप्ति करनी। सब नूं पता मेरे सुभाअ दा,
1 ਮਿੰਟ ਵੀ ਆਪਾਂ ਤਾਂ ਨਹੀਂ ਜਾਵਾਂਗੇ। 10 ਤੱਕ ਮੇਰਾ ਸਮਾਂ, 10 ਵਜੇ ਤੋਂ 1 ਮਿੰਟ ਵੀ ਆਪਾਂ ਤਾਂ ਨਹੀਂ ਜਾਵਾਂਗੇ। ਸਮੇਂ ਦੇ ਦਾਇਰੇ 'ਚ ਰਹਿ ਕੇ ਆਪਾਂ ਸਮਾਪਤੀ ਕਰਨੀ। ਕੋਈ ਰਸਨਾ ਮੰਝੀ ਨਾ ਰਹੇ। ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ ਜੀ। पीर बैठा गुर पारे, छठम पीर बैठा। 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 पंज प्याले पंज पीरे, पंज प्याले पंज पीर, छठम पीर बैठा गुर पारे। छठम पीर बैठा गुर पारे। पीर बैठा पीर बैठा गुर पारे, छठम पीर बैठा। पीर बैठा गुर पारे, छठम पीर बैठा। धन गुरु रामदास जी, गुरु रामदास जी। पंज प्याले पंज पीर, छठम पीर बैठा गुर पारी। अर्जन काया पलट के, मूरत हर गोबिंद सवारी। चली पीड़ी सोटिया, चली पीड़ी सोटिया, रूप दिखावण वारो वारी। तल पंजन गुर सूरमा, बट जोता बहु परि उपकारी। बट जोता बहु परि उपकारी। बोलो पीर बैठा गुर पारे, छठम पीर बैठा। पीर बैठा गुर पारे, छठम पीर बैठा। पंज प्याले पंज पीरे, पंज प्याले पंज पीर, छठम पीर बैठा गुर पारी। छठम पीर बैठा गुर पारे। पीर बैठा पीर बैठा पीर बैठा गुर पारे, छठम पीर बैठा। पीर बैठा गुर पारे, छठम पीर बैठा।
कल जुग पीड़ी सोटिया, कल जुग पीड़ी सोटिया, नेह चल नीम उसार खलारी, जुग जुग सतगुर तरे अवतारे। बोल जी पीर बैठा, पीर बैठा गुर पारे, छठम पीर बैठा, पीर बैठा, पीर बैठा गुर पारे, छठम पीर बैठा। पंज प्याले पंज पीरे, पंज प्याले पंज पीर, छठम पीर बैठा गुर पारे, छठम पीर बैठा गुर पारे। पीर बैठा, पीर बैठा गुर पारे, छठम पीर बैठा। पीर बैठा, पीर बैठा गुर पारे, छठम पीर बैठा। पंज प्याले पंज पीर, छठम पीर बैठा गुर पारे, गुर पारे, गुर पारे, गुर पारे। छठम पीर बैठा, बैठा गुर पारे, हर मन तन बसिया सोई, जय जयकार करे सब कोई। तन वसिया सोई, जय जयकार करे सब कोई। गुरपुरे की वडियाई, ताकि कीमत कहीं ना जाए। हाँ कुर्बान जाई तेरे नामे, जिसनो बख्श ले मेरे प्यारे, सो जस तेरा गावे। तू पारो स्वामी मेरा, हाँ हाँ तू तू निंदक के छाई तू पारो स्वामी 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 मेरा पीर बैठा पीर बैठा गुरबारी शठम पीर बैठा पीर बैठा गुरबारी शठम पीर बैठा पीर बैठा
छठम पीर बैठा गुर पारी, पीर बैठा गुर पारी, छठम पीर बैठा गुरु वाहिगुरु रुचि गुरु वाहिगुरु गुरु वाहिगुरु 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 धन गुरु रामदास जी, प्यार न लखन जी, धन बाबा उथे लै आओ बिरती। देखो गुरु दी खुशी लैण दी खातर अपनी घर वाली नूं भी अपनी भैन नूं भी सेठ दे घर दी नौकरानी बनाउणा मंजूर कर लिया। हुण जदों अपनी भैन नूं लैके आया ना सेठ दे कोल, सेठ बड़ा खुश। एक इहो जिहा दीवाना सिख है, अपनी घर वाली अपनी भैन भी लैके आ गया कि मेरे घर दी नौकरी करनगियां बस तोते दे बदले। पर वो की जाने तोता नहीं, वो तो गुरु दी खुशी लैनी चाहुंदा है। ते जिहदे वल गुरु दी खुशी आ जाए ना,
ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ ਤੁਧ ਸਭ ਕਿਛ ਮੈਨੋ ਜਾਂ ਤੇਰਾ ਫਿਰ ਕਿਸੇ ਗੱਲ ਦੀ ਕੋਈ ਤੋੜ ਥੋੜੀ ਹੈ। ਲਖਮੀ ਤੋਟ ਨਾ ਆਵਈ ਖਾਏ ਖਰਚ ਰੱਖਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ ਇਹ ਵੈਰੀ ਮਿੱਤਰ ਸਭ ਕੀ। ਵੈਰੀ ਵੀ ਮਿੱਤਰ ਬਣ ਗਏ, ਕਮਾਲ ਦੀ ਗੱਲ। ਪਰ ਕਦੋਂ ਜਾਂ ਤੂੰ ਮੇਰੇ ਤਾਂ ਕਿਆ ਮੁਸ਼ੰਦਾ, ਸਾਰੀਆਂ ਮੁਸ਼ੰਦਗੀਆਂ ਮੁੱਕ ਜਾਣਗੀਆਂ ਜੇ ਗੁਰੂ ਵੱਲ ਹੋ ਜਾਏ। ਫਿਰ ਤੇ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼, ਲੇਖਾ ਜੋਖਾ ਵੀ ਨਹੀਂ ਹੋਣਾ। ਸੇਠ ਨੇ ਇਹਦੀ ਭੈਣ ਨੂੰ, ਇਹਦੀ ਘਰਵਾਲੀ ਨੂੰ ਰੱਖਿਆ, ਤੋਤਾ ਦਿੱਤਾ। ਇਹ ਸੇਠ ਕਰਦਾ ਕਿ ਇਹਦੀ ਘਰਵਾਲੀ ਨੂੰ ਭਾਈ ਹਰਪਾਲ ਦੀ ਤੇ ਭੈਣ ਨੂੰ ਲੈ ਕੇ ਘਰ ਪਹੁੰਚੇ ਆਪਣੇ। ਜਦੋਂ ਆਪਣੀ ਘਰਵਾਲੀ ਨੂੰ ਸਾਰੀ ਗੱਲ ਦੱਸੀ ਨਾ, ਇੱਕ ਦੀਵਾਨਾ ਸਿੱਖ ਮਿਲਿਆ, ਬਸ ਗੁਰੂ ਦੀ ਖੁਸ਼ੀ ਲੈਣ ਦੀ ਖਾਤਰ ਤੋਤਾ ਲੈ ਗਿਆ ਮੇਰੇ ਕੋਲੋਂ, ਤੇ ਆਹ ਦੇ ਆਪਣੀ ਭੈਣ ਵੀ ਤੇ ਆਪਣੀ ਘਰਵਾਲੀ ਵੀ ਦੇ ਗਿਆ। ਭਾਗਾਂ ਵਾਲੀ ਇਹਨਾਂ ਕੋਲੋਂ ਹੁਣ ਪੋਚੇ ਲਵਾ, ਘਰ ਦਾ ਕੰਮ ਕਰਵਾ, ਤੇਰੀ ਸਹੂਲਤ ਵੱਧ ਗਈ। ਤੇ ਉਸ ਵੇਲੇ ਘਰਵਾਲੀ ਬੜੀ ਸਿਆਣੀ ਸੀ, ਪਤਾ ਕੀ ਕਹਿੰਦੀ? ਕਹਿਣ ਲੱਗੀ, ਜੋ ਮੈਂ ਵੇਖ ਰਹੀ ਹਾਂ ਤੁਸੀਂ ਨਹੀਂ ਵੇਖ ਰਹੇ। ਉਹ ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦੀ ਜਿਸ ਗੁਰੂ ਦੀ ਤੁਸੀਂ ਗੱਲ ਕਰਦੇ ਹੋ ਨਾ, ਛੇਵੇਂ ਪਾਤਸ਼ਾਹ ਦੀ, ਉਹਨਾਂ ਦੇ ਚੋਜ ਮੈਂ ਸੁਣੇ ਨੇ। ਸਿੱਖ ਨੇ ਤੇ ਗੁਰੂ ਦੀ ਖੁਸ਼ੀ ਲੈ ਲਈ, ਪਰ ਜੇ ਇਹ ਸਿੱਖ ਦੀ ਘਰ ਵਾਲੀ ਤੇ ਇਹਦੀ ਭੈਣ ਸਾਡੇ ਘਰ ਦੀਆਂ ਨੌਕਰਾਣੀਆਂ ਬਣ ਗਈਆਂ ਨਾ, ਅੱਜ ਜੋ ਅਸੀਂ ਲੱਖਾਂ ਵਿੱਚ ਖੇਡ ਰਹੇ ਆ ਨਾ, ਕੱਲ ਕੱਖਾਂ 'ਚ ਰੁੱਲ ਜਾਵਾਂਗੇ। ਸਭ ਬਰਕਤਾਂ ਉੱਡ ਜਾਣੀਆਂ ਨੇ, ਬਰਕਤਾਂ ਉੱਡ ਜਾਣੀਆਂ ਨੇ। ਤੁਸੀਂ ਇਹ ਗਲਤ ਕੀਤਾ ਕਿ ਤੋਤੇ ਦੇ ਬਦਲੇ ਇਹਦੀ ਸਿੱਖ ਦੀ ਘਰ ਵਾਲੀ ਤੇ ਭੈਣ ਨੂੰ ਲੈ ਕੇ ਤੁਸੀਂ ਗਲਤ ਕੀਤਾ। ਜਦੋਂ ਘਰ ਵਾਲੀ ਨੇ ਇੰਨੀ ਚੀਜ਼ ਕਹੀ ਨਾ, ਇਹਦੀਆਂ ਅੱਖਾਂ ਖੁੱਲੀਆਂ, ਕਹਿੰਦਾ ਕੀਤਾ ਤੇ ਮੈਂ ਬੜਾ ਗਲਤ ਹੈ। ਇੱਕ ਤੋਤੇ ਦੀ ਖਾਤਰ ਮੈਂ ਦੋਵਾਂ ਜਾਣੀਆਂ ਨੂੰ ਲੈ ਆ, ਸਾਰੀ ਜ਼ਿੰਦਗੀ ਸਾਡੇ ਘਰ ਦੀ ਨੌਕਰੀ ਕਰਨ। ਉਹ ਕਹਿੰਦਾ ਦੱਸ ਭੁੱਲ ਤੇ ਹੋਈ ਕਰਾਂ ਕੀ? ਕਹਿਣ ਲੱਗੀ ਜਿੱਥੇ ਗੁਰੂ ਸਾਹਿਬ ਰੁਕੇ ਨੇ ਨਾ, ਇਹ ਦੋਵਾਂ ਨੂੰ ਉੱਥੇ ਛੱਡ ਕੇ ਆਓ। ਹੁਣ ਸੇਠ ਵੀ, ਸਠਾਣੀ ਵੀ ਤੇ ਨਾਲ ਇਹ ਦੋਵਾਂ ਜਾਣਿਆਂ ਨੂੰ ਲਿਆ, ਭਾਈ ਹਰਪਾਲ ਦੀ ਘਰਵਾਲੀ ਨੂੰ ਤੇ ਭੈਣ ਨੂੰ, ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਰੁਕੇ ਨੇ ਨਾ, ਉੱਥੇ ਪਹੁੰਚੇ। ਤੇ ਕੀ ਵੇਖਦੇ ਨੇ? ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਭਾਈ ਹਰਪਾਲ ਖੜਾ, ਤੋਤਾ ਹੱਥ ਵਿੱਚ ਪਕੜਿਆ ਹੋਇਆ। ਤੇ ਮਹਾਰਾਜ ਕਹਿ ਰਹੇ ਨੇ ਕਿ ਸਿੱਖਾ, ਇਹ ਤੇ ਉਹੀ ਤੋਤਾ ਜਿਹੜਾ ਅਸੀਂ ਬਾਜ਼ਾਰ ਵਿੱਚ ਵੇਖਿਆ ਸੀ, ਤੂੰ ਇੱਥੇ ਕਿਵੇਂ ਲੈ ਕੇ ਆ ਗਿਆ? ਮਹਾਰਾਜ ਮੈਂ ਤੇ ਤੁਹਾਡੀ ਖੁਸ਼ੀ ਲੈਣ ਵਾਸਤੇ ਇਹ ਤੋਤਾ ਆਪ ਜੀ ਦੇ ਚਰਨਾਂ ਵਿੱਚ ਲੈ ਕੇ ਆਇਆ। ਤੇ ਮਹਾਰਾਜ ਕਹਿੰਦੇ ਦਿੱਤਾ ਕੀ ਇਹਦੇ ਬਦਲੇ? ਸਤਿਗੁਰੂ ਤੇ ਜਾਣਦੇ ਨੇ। ਮਹਾਰਾਜ ਕਹਿੰਦੇ ਦਿੱਤਾ ਕੀ? ਭਾਈ ਹਰਪਾਲ ਡੀਂਗਾ ਨਹੀਂ ਮਾਰਦਾ। ਜਿਵੇਂ ਅਸੀਂ ਕੋਈ ਚੰਗਾ ਕੰਮ ਕਰ ਲਈਏ ਨਾ, ਡੀਂਗਾ ਮਾਰਦੇ ਆ, ਡੀਂਗਾ। ਮੈਂ ਇਹ ਕੰਮ ਕੀਤਾ ਹੈ, ਮੈਂ ਗੁਰੂ ਘਰ ਵਿੱਚ ਇੰਨੀ ਸੇਵਾ ਦਿੱਤੀ, ਇੰਨੀ ਮਾਇਆ ਦਿੱਤੀ। ਇੱਕ ਹੱਥ ਜੋੜੀ ਖਲੋਤਾ ਹੈ, ਤਾਂ ਪਤਾ ਕੀ ਕਹਿੰਦਾ? ਕਹਿੰਦਾ ਮਹਾਰਾਜ ਅਵਲ ਤੇ ਮੈਂ ਕੁਝ ਦਿੱਤਾ ਨਹੀਂ, ਤੇ ਜੇ ਦਿੱਤਾ ਵੀ ਹੈ ਨਾ, ਤੇ ਤੇਰੀਆਂ ਦਾਤਾਂ ਚੋਂ ਹੀ ਦਿੱਤਾ ਹੈ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰਿਓ ਸੁਣਿਓ, ਭਾਈ ਹਰਪਾਲ ਨੇ ਆਪਣੇ ਮੂੰਹੋਂ ਨਹੀਂ ਦੱਸਿਆ ਕਿ ਮੈਂ ਆਪਣੀ ਘਰਵਾਲੀ ਨੂੰ ਤੇ ਆਪਣੀ ਭੈਣ ਨੂੰ ਸੇਠ ਦੀ ਨੌਕਰਾਣੀ ਬਣਾਉਣਾ ਮਨਜ਼ੂਰ ਕਰ ਲਿਆ। ਪਰ ਸੇਠ ਨੇ ਆ ਗੱਲ ਜਦੋਂ ਤੱਕੀ, ਉਸੇ ਵੇਲੇ ਪਹੁੰਚ ਗਿਆ। ਇਹਦੀ ਘਰਵਾਲੀ ਨੂੰ ਲੈ ਕੇ, ਭੈਣ ਨੂੰ ਲੈ ਕੇ, ਮਹਾਰਾਜ ਇਹ ਸਿੱਖ ਤੁਹਾਡੇ ਚਰਨਾਂ ਦਾ ਇੰਨਾ ਆਸ਼ਿਕ ਏ, ਇਹ ਤੋਤੇ ਦੇ ਬਦਲੇ ਆਪਣੀ ਘਰਵਾਲੀ ਤੇ ਆਪਣੀ ਭੈਣ ਨੂੰ ਸਾਰੀ ਜ਼ਿੰਦਗੀ ਸਾਡੇ ਘਰ ਦੀ ਨੌਕਰਾਣੀ ਬਣਾਉਣਾ ਇਹਨੇ ਮਨਜ਼ੂਰ ਕੀਤਾ। ਪਰ ਤੁਹਾਡੀ ਖੁਸ਼ੀ ਲੈਣ ਦੀ ਖਾਤਰ ਇਹ ਤੋਤਾ ਤੁਹਾਡੇ ਚਰਨਾਂ ਦੇ ਵਿੱਚ ਭੇਟਾ ਕੀਤਾ। ਜਦੋਂ ਇੰਨੀ ਗੱਲ ਸੁਣੀ ਨਾ ਮਹਾਰਾਜ ਨੇ, ਹੁਣ ਮਹਾਰਾਜ ਦੇ ਕੋਲੋਂ ਰਿਹਾ ਨਹੀਂ ਗਿਆ। ਧੰਨ ਛੇਵੇਂ ਪਾਤਸ਼ਾਹ ਨੇ ਭਾਈ ਹਰਪਾਲ ਨੂੰ ਆਪਣੇ ਗਲੇ ਨਾਲ ਲਾ ਲਿਆ। ਸਤਿ ਸ੍ਰੀ ਅਕਾਲ। ਆਪਣੇ ਗਲੇ ਨਾਲ ਲਾ ਲਿਆ ਮਹਾਰਾਜ ਨੇ। ਉਹ ਸਿੱਖਾ, ਇੱਕ ਗੁਰੂ ਦੀ ਖੁਸ਼ੀ ਲੈਣ ਵਾਸਤੇ ਆ ਕੀਤਾ ਹੀ। ਮਹਾਰਾਜ ਨੇ ਗਲੇ ਨਾਲ ਲਾਇਆ, ਦੋਵੇਂ ਹੱਥ ਰੱਖੇ ਸਿਰ ਦੇ ਉੱਤੇ। ਤੇ ਪਿਆਰਿਓ, ਇਹਦਾ ਲੋਕ ਵੀ ਸਵਾਰਿਆ ਤੇ ਇਹਦਾ ਪਰਲੋਕ ਵੀ ਸਵਾਰਿਆ। ਇਹਦੀ ਘਰਵਾਲੀ ਤੇ ਵੀ, ਇਹਦੀ ਭੈਣ ਤੇ ਵੀ ਕਿਰਪਾ ਕੀਤੀ। ਤੇ ਸੇਠ ਤੇ ਸਠਾਣੀ ਨੇ ਆਪਣੀਆਂ ਭੁੱਲਾਂ ਬਖਸ਼ਵਾਈਆਂ। ਮਹਾਰਾਜ ਸਾਡੀਆਂ ਇਹ ਭੁੱਲਾਂ, ਸਾਡੇ ਇਹ ਗੁਨਾਹ ਮਾਫ ਕਰ ਦਿਓ।
देखो ਜਿਹੜੀ मैं गल शुरू की सी, एक है बाणी पढ़नी दातां दे लई, नितनेम करना दातां लई, ते जे किते दात ना मिले नितनेम छड़ देने आ। एक है बाणी पढ़नी दाते दे लई, सेवा करनी दाते दी खुशी लैण दे लई। ये मेरी बेनती अज छेवें पातशाह मेरे हजूर साईं दा आगमन दिन मना रहे। नितनेम करिए डट डट के, बाणी पढ़िए डट डट के, पर दातां दे लई नहीं। चलो जे दातां भी मंगणियां पै रही मंगो, पर एक वेला ते जिंदगी च इहो जिहा आवे, महाराज अगे अरदास करो, महाराज हुण दातां लई नितनेम नहीं, दाते लई नितनेम होवे। एक समा ते आ जे है जी, जिउंदियां जी आवे इहो जिहा समा। आखो धन गुरु रामदास जी, धन गुरु रामदास जी। प्यार नाल आखो ना जी धन बाबा। भगती करिए एहसान भगती ना करिए, प्रेमा भगती भगती करिए। केड़ी भगती मेरी निभजे प्यारे नाल सारी जिंदगी, आ भगती करिए। गुरु कृपा करे, गुरु पिता जी दे शुकराने ने, प्रबंधकां दे शुकराने, धन्नवाद। जिन्नियां संगतां दूरों नेड़ेों चल के आईयां, एक एक दे चरनां दे उत्ते मैं सिर रख के मत्था टेकदा। सतगुरु सारियां दे सदका मैं गरीब दे गुनाह बख्श लैण। तुसीं वड्डे हो, अरदास करके जाओ, गुरु सेवा लवे। जेड़े रोजाना 3 ਤੋਂ 4 और राती 10 ਤੋਂ 11 PTC सिमरन के माध्यम राही जुड़ते हो परिवारक मैंबर, सब नूं पता है 7 जून तो 16 जुलाई 40 दिनों का अमृत वेले का समागम राम तीरथ रोड अमृतसर साहब, रोजाना 3 ਤੋਂ 5:30। मैं इत्थों के प्रबंधकों भी बेनती करांगा, क्योंकि बहुत सारे शहरों के पिंडों के संगतां ने जिहड़े बहुत दूर दरेडे रहिंदे, उन्होंने प्रोजैक्टर लगा के गुरुद्वारियां दे विच प्रबंध कर लए ने। वो फिर नाल नाल असीं अनाउंस करी जावांगे, इत्थे ये शरीर वेख रहे, इत्थे आ शरीर, ते वो प्रोजैक्टर ला के अपने अपने इलाकों च भी संगत ने जुड़ना है। उत्थे भी हज़ारां संगतां 40 दिन गुरु जी की कृपा दे नाल जिन्हां ने चलीया कट्टना। लुधियाना तो बिल्कुल नेड़े, अमृत वेले वैसे ही इत्थों वध तो वध 1.5 घंटा लगना जाते हैं। रोज़ भी अप डाउन कर लो, कोई औखी गल नहीं। असी भी रोज़ ही करते, जे 3 दिन दीवान होण 3 दिन आई जाईदा, कल भी सी दीवान, पता है तुहानूं सब नूं। ते ये लुधियाने वाले हो सारे तुसीं उत्थे दर्शन देना 40 दिन। ते जेड़े बहुत किते मजबूरी है, साडा जिहड़ा YouTube चैनल भाई अमनदीप सिंह जी ऑफिशियल चैनल, ਉਹਦੇ माध्यम राही घरां 'च जोड़े, अगे तो अगे संगतां नूं जोड़िओ। ये बेनती जरूर प्रमाण करिओ। बाकी सेवावां दे कारजां बारे सब नूं पता है, स्कूल हस्पताल, बाबा दीप सिंह जी फ्री टिफन सेवा, जेडे बजुर्गों नूं बच्चियां ने कढ़ दिता घरों, उन्हां दे लई 2 वेले दा लंगर टिफन विच पैक करके पहुंचाया जाता है। नाल विधवा बीबियां नूं फ्री राशन देण दी सेवा, हस्पताल दी सेवा, सब कुछ जेडे 3 ਤੋਂ 4 वेखदे सब नूं पता है। मैं बहुती डिटेल नहीं बोलनी, इन्नी को मेरी बेनती 3 ਤੋਂ 4 दोपहरी, राती 10 ਤੋਂ 11 PTC सिमरन के माध्यम राही जरूर जुड़िया करो। गुरु जी की कृपा दे नाल भुल चुक दी खिमा, प्यार से सारी संगत फतेह बुलाओ। आखो जी वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। धन गुरु रामदास जी, धन बाबा दीप सिंह जी। प्यारिओ 20 तरीक आ रही और सारे गुरु रामदास जी दे बाबा दीप सिंह जी दे संगत रूपी परिवारक मैंबरां नूं पता है, असी हर महीने की 20 तरीक नूं गुरुद्वारा बीबी कौलां जी कौलसर साहिब श्री अमृतसर साहिब, जो कि दरबार साहिब तो पैदल 2 मिनट का राह है, बाबा अटल राय साहिब के बिल्कुल नाल एक गुरुद्वारा साहिब बनिया माँ कौलां जी का। उस जगह पर हर महीने असी शुकराना समागम करते हैं। इस वारी का ये महीनावारी शुकराना समागम रात नूं तकरीबन 7 बजे तो लैके 9:30 बजे तक इस अस्थान पर होएगा। और सारे परिवारक मैंबरां नूं बेनती है, भावें अमृत वेले दे समागम चल रहे ने, पर यह 20 तरीक के समागम विच हाज़री भरन का नेम नहीं तोड़ना। जे तुसी ये नेम तोड़ोगे फिर पूरियां हाज़रियां नहीं जे लगनियां अमृत वेले दियां भी। ये मेरी बेनती, ये नेम भी बरकरार रखना है। और 20 तरीक नूं आके सारे परिवारक मैंबरां ने 6:30 बजे तक गुरु चरणां दे विच जुड़ जाना और जो पिता जी दीयां खुशियां प्राप्त करनियां। और 20 तरीक का सब नूं पता है, असी गुरु बाबा नानक जी ने जो 20 का लंगर शुरू किया उस नूं समर्पित करके समागम रखते हैं। और ਜਿਹੜਾ भी प्यार नाल आके हाज़रियां भरदा है, बापू जी ਉਹਦੇ ਘਰਾਂ ਦੇ ਵਿੱਚ ਲੰਗਰਾਂ ਦੀ ਤੋਟ ਨਹੀਂ ਰਹਿਣ ਦਿੰਦੇ, ਉਹਨੂੰ ਦਾਤਾਂ ਹੀ ਨਹੀਂ ਦਿੰਦੇ, ਉਹਨੂੰ ਦਾਤਾਂ ਵੰਡਣ ਵਾਲਾ ਬਣਾ ਦਿੰਦੇ ਨੇ। ਆਓ ਭਾਗਾਂ ਵਾਲਿਓ 20 ਤਰੀਕ ਦੇ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਹੁਮ ਹੁਮਾ ਕੇ ਪਹੁੰਚੋ, पिता जी दीयां खुशियां प्राप्त करो। ये सारा समागम साडे YouTube चैनल भाई अमनदीप सिंह जी ऑफिशियल चैनल के उत्ते लाइव दिखाया जाएगा। वध तो वध इस सुनेहे नूं शेयर कर दिओ जी। वाहिगुरू जी का खालसा, वाहिगुरू जी की
ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਹੈ, ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਅਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ, ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ, ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 513 ਨੰਬਰ 'ਤੇ 98150 89513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ, ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ, ਜੋ ਤੁਸੀਂ ਰੋਜ਼ਾਨਾ ਜੁੜਦੇ ਹੋ, ਦੁਪਹਿਰੀ 3 ਤੋਂ 4 ਵੀ ਔਰ ਰਾਤੀ 10 ਤੋਂ 11 ਵੀ PTC ਸਿਮਰਨ ਦੇ ਮਾਧਿਅਮ ਰਾਹੀਂ, ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗਾ, ਜੋ ਸੇਵਾਵਾਂ ਦੇ ਕਾਰਜ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਚੱਲ ਰਹੇ ਨੇ, ਸਭ ਨੂੰ ਪਤਾ ਹੈ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਪਿਤਾ ਜੀ ਦੀ ਮਿਹਰ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਚੱਲ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਜਿਹਦੇ ਰਾਹੀਂ ਬਜ਼ੁਰਗਾਂ ਨੂੰ ਜੋ ਪ੍ਰਸ਼ਾਦਾ 2 ਵੇਲੇ ਦਾ ਉਹਨਾਂ ਦੇ ਘਰਾਂ ਦੇ ਵਿੱਚ ਪੈਕ ਕਰਕੇ ਟਿਫਨ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬੇਅੰਤ ਕਾਰਜ ਚੱਲ ਰਹੇ। ਨਵੀਂ ਜਗ੍ਹਾ ਦੀ ਉਸਾਰੀ ਚੱਲ ਰਹੀ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਬਣਨਾ, ਪੰਛੀਆਂ ਨੂੰ ਦਾਣਾ ਪਾਉਣ ਲਈ, ਖਾਣਾ ਪਾਉਣ ਲਈ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਔਰ ਸਰਾਂ ਵੀ, ਗੁਰਦੁਆਰਾ ਸਾਹਿਬ ਦੀ ਉਸਾਰੀ। ਤੀਸਰਾ ਯੂਨਿਟ ਜਿਹੜਾ ਬਟਾਲਾ ਰੋਡ ਦੇ ਉੱਤੇ, ਉੱਥੇ ਵੀ ਉਸਾਰੀ, ਜਿੱਥੇ ਸਕੂਲ ਔਰ ਹਸਪਤਾਲ ਬਣਨਾ, ਉੱਥੇ ਵੀ ਉਸਾਰੀ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਕਈ ਸਾਡੇ ਇਹੋ ਜਿਹੇ ਪ੍ਰੇਮੀ ਨੇ ਜਿਹੜੇ ਕਹਿੰਦੇ ਜੀ ਸਾਨੂੰ ਪੰਥ ਦੇ ਨਾਲ ਬੜਾ ਹੀ ਦਰਦ ਹੈ, ਜਿਹੜੇ ਪੰਥ ਪ੍ਰਤੀ ਦਰਦ ਰੱਖਦੇ ਹੋ ਨਾ, ਮੇਰੀ ਤੁਹਾਡੇ ਚਰਨਾਂ 'ਚ ਬੇਨਤੀ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਇਲਾਕੇ 'ਚ ਵੀ ਇੱਦਾਂ ਸੇਵਾਵਾਂ ਦੇ ਕਾਰਜ ਸ਼ੁਰੂ ਹੋਣ, ਤੁਹਾਡੇ ਕੋਲ ਕੋਈ ਜਗ੍ਹਾ ਹੈ, ਭਾਵੇਂ 100 ਗਜ ਜਗ੍ਹਾ ਹੈ, 200 ਗਜ ਜਗ੍ਹਾ, 500 ਗਜ ਜਗ੍ਹਾ, ਵੱਡੀ ਜਗ੍ਹਾ, ਆਪ ਜੀ ਟਰਸਟ ਨੂੰ ਉਹ ਜਗ੍ਹਾ
ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਟਰਸਟ ਦੇ ਨਾਮ ਤੁਸੀਂ ਕਰਵਾਉਣੀ ਹੈ ਤੇ ਉਸ ਜਗ੍ਹਾ ਦੇ ਉੱਤੇ ਸੇਵਾਵਾਂ ਦੇ ਕਾਰਜ ਸ਼ੁਰੂ ਕਰਨਾ ਫਿਰ ਟਰਸਟ ਦੀ ਜ਼ਿੰਮੇਵਾਰੀ ਬਣ ਜਾਏਗੀ। ਜਿੰਨੀ ਜਗ੍ਹਾ ਹੋਏਗੀ ਉਸ ਮੁਤਾਬਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਛੋਟੀ ਜਗ੍ਹਾ ਹੋਏਗੀ ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਸਕਦੀ ਹੈ, ਕੀਰਤਨ ਸਿਖਲਾਈ ਚੱਲ ਸਕਦੀ ਹੈ, ਹੋਰ ਕਈ ਕਾਰਜ ਇੱਦਾਂ ਦੇ ਚੱਲ ਸਕਦੇ ਨੇ, ਕੰਪਿਊਟਰ ਸਿਖਲਾਈ ਚੱਲ ਸਕਦੀ ਗਰੀਬ ਬੱਚੀਆਂ ਦੀ। ਵੱਡੀ ਜਗ੍ਹਾ ਹੋਏਗੀ ਉੱਥੇ ਸਕੂਲ ਹਸਪਤਾਲ ਵੀ ਬਣ ਸਕਦਾ। ਇਹ ਹੁਣ ਤੁਸੀਂ ਵੇਖਣਾ, ਇਕੱਲੇ ਗੱਲਾਂ ਦੇ ਨਾਲ ਅਸੀਂ ਪੰਥ ਦਰਦੀ ਨਾ ਬਣੀਏ। ਤੁਹਾਡੇ ਕੋਲ ਕੋਈ ਵੀ ਜ਼ਮੀਨ ਹੈ, ਆਪ ਜੀ ਨੇ ਟਰਸਟ ਦੇ ਨਾਮ ਕਰਵਾਉਣੀ ਔਰ ਫਿਰ ਅੱਗੋਂ ਤੁਹਾਡੇ ਟਰਸਟ ਦੀ ਡਿਊਟੀ ਹੈ ਉੱਥੇ ਇਹ ਸੇਵਾਵਾਂ ਦੇ ਕਾਰਜ ਸ਼ੁਰੂ ਕਰਨ ਦੀ, ਕਿਉਂਕਿ ਇਲਾਕਿਆਂ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਬਹੁਤ ਨੇ ਔਰ ਬੰਨੇ ਵੀ ਚਾਹੀਦੇ ਨੇ। ਆਲੀਸ਼ਾਨ ਗੁਰਦੁਆਰੇ ਬੰਨਣੇ ਚਾਹੀਦੇ ਨੇ, ਆਲੀਸ਼ਾਨ, ਜਿੱਥੇ ਸੰਗਤਾਂ ਬੈਠਣ, ਗੁਰੂ ਦੀ ਗੋਦ ਦੇ ਵਿੱਚ ਕਥਾ ਕਹਾਣੀਆਂ ਸੁਣਨ ਕਰਨ। ਤੁਹਾਡਾ ਦਿਲ ਇਹ ਨਹੀਂ ਕਰਦਾ ਨਾਲ ਨਾਲ ਜਿੱਥੇ ਗੁਰਦੁਆਰਾ ਸਾਹਿਬ ਬਣੇ ਉੱਥੇ ਇਹੋ ਜਿਹਾ ਸਕੂਲ ਵੀ ਖੁੱਲ੍ਹੇ ਜਿੱਥੇ ਬੱਚੇ ਗੁਰਮਤਿ ਦੀ ਸਿੱਖਿਆ ਲੈਣ, ਦੁਨਿਆਵੀ ਸਿੱਖਿਆ ਲੈਣ ਔਰ ਇਹ ਸਿੱਖਿਆ ਲੈਣ ਤੋਂ ਬਾਅਦ ਘਰ ਘਰ ਦੇ ਵਿੱਚ ਹੀ ਗੁਰੂ ਘਰ ਬਣਾ ਦੇਣ। ਇਹ ਮੇਰੀ ਬੇਨਤੀ ਹੈ ਭਾਈ, ਜੇ ਤੁਹਾਡਾ ਸੱਚਮੁੱਚ ਦਿਲ ਕਰਦਾ ਹੈ ਨਾ ਕਿ ਤੁਹਾਡੇ ਪਿੰਡ ਵਿੱਚੋਂ, ਤੁਹਾਡੇ ਸ਼ਹਿਰ ਵਿੱਚੋਂ ਨਸ਼ਿਆਂ ਦਾ ਕੋੜ ਮਿਟ ਜਾਵੇ, ਬੱਚੇ ਗੁਰਮਤਿ ਨਾਲ ਵੀ ਜੁੜਨ ਔਰ ਦੁਨਿਆਵੀ ਪੜ੍ਹਾਈ ਨਾਲ, ਕਿਉਂਕਿ ਇਹ ਮਹਾਂਪੁਰਖਾਂ ਦਾ ਬਚਨ ਹੈ, ਤੁਸੀਂ ਕਿਸੇ ਨੂੰ ਇੱਕ ਵੇਲੇ ਲੰਗਰ ਛਕਾ ਦਿਓਗੇ ਨਾ, ਉਹਦਾ ਪੇਟ ਭਰੇਗਾ, ਤੁਹਾਨੂੰ ਅਸੀਸ ਦੇਵੇਗਾ। ਉਹ ਚਲੋ ਇਹ ਵੀ ਪਰਉਪਕਾਰ ਦੇ ਕੰਮ ਨੇ, ਪਰ ਪਿਆਰਿਓ ਕਿਉਂ ਨਾ ਹੋਵੇ ਅਸੀਂ ਇਹੋ ਜਿਹਾ ਸਿਸਟਮ ਬਣਾਈਏ, ਲੰਗਰ ਵੀ ਛਕਾਈਏ ਤੇ ਪਿਆਰਿਓ ਜਿਹੜਾ ਵੀ ਇਹ ਲੰਗਰ ਛਕੇ ਉਹਨੂੰ ਇਹੋ ਜਿਹਾ ਸਿਸਟਮ ਉਹਦਾ ਬਣਾ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਕੇ ਰੋਟੀ ਨਾ ਖਾਵੇ, ਰੋਟੀ ਕਮਾਉਣ ਜੋਗਾ ਬਣ ਜਾਏ। ਫਿਰ ਸਾਰੀ ਜ਼ਿੰਦਗੀ ਤੁਹਾਨੂੰ ਅਸੀਸਾਂ ਦੇਵੇਗਾ। ਜਦੋਂ ਉਹ ਰੋਟੀ ਕਮਾਉਣ ਜੋਗਾ ਬਣ ਗਿਆ, ਆਪਣੇ ਪਰਿਵਾਰ ਨੂੰ ਪਾਲਣ ਜੋਗਾ ਬਣ ਗਿਆ। ਆਓ ਇਸ ਮੁਹਿੰਮ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਇੱਕ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਜੇ ਤੁਹਾਡੇ ਕੋਲ ਕੋਈ ਜਗ੍ਹਾ ਪਈ ਹੈ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰਿਓ, ਸਾਡੀ ਟੀਮ ਜਾਏਗੀ, ਉਹ ਜਗ੍ਹਾ ਦੇਖੇਗੀ ਤੇ ਉਸ ਤੋਂ ਬਾਅਦ ਫਿਰ ਉੱਥੇ ਸੇਵਾਵਾਂ ਦੇ ਕਾਰਜ ਸਾਰੇ ਸ਼ੁਰੂ ਹੋ ਜਾਣਗੇ। ਬਸ ਭੁੱਲਿਓ ਨਾ, ਉਹ ਜ਼ਮੀਨ ਤੁਸੀਂ ਟਰਸਟ ਦੇ ਨਾਮ ਕਰਾਉਣੀ ਹੈ, ਉਸ ਤੋਂ ਬਾਅਦ ਫਿਰ ਟਰਸਟ ਦੀ ਸਾਰੀ ਜ਼ਿੰਮੇਵਾਰੀ ਬਣ ਜਾਏਗੀ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਡਾ ਸੋਹਣਾ ਪੰਜਾਬ, ਨਸ਼ਾ ਮੁਕਤ ਪੰਜਾਬ, ਪੜ੍ਹਿਆ ਲਿਖਿਆ ਪੰਜਾਬ, ਉਹਦੀ ਸਿਰਜਣਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ 'ਚ ਬੇਨਤੀ। ਦਾਸ ਦੀ ਤੀਸਰੀ ਕਿਤਾਬ ਪ੍ਰੇਰਨਾਦਾਇਕ ਅਨਮੋਲ ਬਚਨ ਜੋ ਆਪ ਜੀਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਹੈ। ਇਸ ਕਿਤਾਬ ਦੇ ਵਿੱਚ ਤੁਹਾਨੂੰ ਮੋਟੀਵੇਟ ਕਰਨ ਵਾਸਤੇ, ਤੁਹਾਨੂੰ ਹਲੂਣਾ ਦੇਣ ਵਾਸਤੇ ਵੱਖਰੇ ਵੱਖਰੇ ਬਚਨ ਨੇ। ਜਿਹੜਾ ਵੀ ਇਹ ਕਿਤਾਬ ਨੂੰ ਪੜ੍ਹ ਰਿਹਾ ਉਹਨੂੰ ਇੱਦਾਂ ਦੀ ਫੀਲਿੰਗ ਆਉਂਦੀ ਜਿਵੇਂ ਬਾਬਾ ਦੀਪ ਸਿੰਘ ਜੀ ਅੱਜ ਸਾਡੇ ਲਈ ਇਹ ਬਚਨ ਕਰ ਰਹੇ ਨੇ। ਇਹ ਕਿਤਾਬ ਨੂੰ ਆਪ ਜੀ ਜ਼ਰੂਰ ਪੜ੍ਹਿਓ ਵੀ ਔਰ ਪ੍ਰਚਾਰ ਹਿੱਤ ਵੰਡਿਓ ਵੀ। ਅਗਲੀ ਬੇਨਤੀ, ਜੋ ਇਹ ਨਵੀਂ ਪੈਨ ਡਰਾਈਵ ਆਈ ਹੈ, ਇਸ ਪੈਨ ਡਰਾਈਵ ਦੇ ਵਿੱਚ ਜੋ ਜਪਜੀ ਸਾਹਿਬ, ਜਾਪ ਸਾਹਿਬ, ਤਪ ਪ੍ਰਸਾਦ ਸਵਈਏ, ਇਹਨਾਂ ਦੀ ਕਥਾ ਕੀਤੀ ਗਈ ਹੈ। ਇਹ ਮੇਰੀ ਬੇਨਤੀ ਹੈ, ਇੱਕ ਇੱਕ ਆਪਣੇ ਲਈ, ਇੱਕ ਇੱਕ ਗਾਂ ਵੰਡਣ ਵਾਸਤੇ ਜ਼ਰੂਰ ਮੰਗਵਾਇਓ। ਔਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਏਗੀ, ਇਹ ਜੋ ਵਾਹਿਗੁਰੂ ਸਿਮਰਨ ਦੀ ਚਿੱਪ, ਇਹ ਰਸੋਈ 'ਚ ਲਾ ਲਓ, ਭਾਵੇਂ ਆਪਣੇ ਕਮਰਿਆਂ 'ਚ ਲਾ ਲਓ, 24 ਘੰਟੇ ਇਹ ਮਿੱਠੀ ਜਿਹੀ ਆਵਾਜ਼ ਵਿੱਚ ਸਿਮਰਨ ਚੱਲਦਾ ਰਹੇ। ਇੱਦਾਂ ਦੀ ਫੀਲਿੰਗ ਆਉਣ ਲੱਗ ਪੈਂਦੀ, ਇਹੋ ਜਿਹਾ ਔਰਾ ਬਣ ਜਾਂਦਾ ਹੈ ਕਿ ਬਾਬਾ ਦੀਪ ਸਿੰਘ ਜੀ ਸਾਡੇ ਉੱਤੇ ਬਖਸ਼ਿਸ਼ਾਂ ਕਰ ਰਹੇ ਨੇ। ਇਹ ਸਾਰੀਆਂ ਚੀਜ਼ਾਂ ਆਪ ਜੀ ਆਪਣੇ ਲਈ ਵੀ ਤੇ ਅਗਾਂਹ ਪ੍ਰਚਾਰ ਹਿੱਤ ਵੰਡਣ ਲਈ ਵੀ, ਕਿਸੇ ਬੱਚੇ ਦਾ ਜਨਮ ਦਿਨ ਹੈ ਜਾਂ ਮੈਰਿਜ ਐਨਵਰਸਰੀ ਹੈ, ਉਸ ਸੰਬੰਧ ਦੇ ਵਿੱਚ ਵੰਡਣ ਲਈ ਵੀ ਮੰਗਵਾਉਣ ਵਾਸਤੇ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।